ਬਾਦਸ਼ਾਹ ਨਾ ਆਪਣੇ ਮਹੱਲ ਚੋਂ ਨਿਕਲ ਕੇ ਨਾ ਤੇ ਸੈਰ ਕਰਨ ਲਈ ਜਾਂਦਾ ਹੁੰਦਾ ਤੇ ਰਾਹ ਦੇ ਵਿੱਚ ਵੇਂਦਾ ਕਿ ਕੋਈ ਮਜ਼ਦੂਰ ਲੱਗਾ ਹੈ ਜਿਹੜਾ ਜਨਾਬ ਇੱਟ ਸੁੱਟਦਾ ਵੇ ਉਹ ਤੀਸਰੀ ਮੰਜ਼ਲ ਤੇ ਜਾਂਦੀ ਏ। ਉਹ ਵੇਖ ਕੇ ਨਾ ਤੇ ਬੜਾ ਹੈਰਾਨ ਹੋਇਆ। ਵਜ਼ੀਰ ਨੂੰ ਨੇ ਆਖਿਆ ਯਾਰ ਇਹ ਬੰਦਾ ਤਾਕਤਵਰ ਏ, ਅਕਲਮੰਦ ਏ ਜਾਂ ਇਹਦਾ ਕੋਈ ਤਜਰਬਾ ਹੈ, ਕੀ ਗੱਲ ਏ ਕਿ ਇਹ ਥੱਲੇ ਖਲੋ ਕੇ ਇੱਟ ਸੱਟਦਾ ਹੈ, ਇੱਟ ਸਿੱਧੀ ਉੱਤੇ ਜਾਂਦੀ ਹੈ ਤੀਸਰੀ ਮੰਜ਼ਲ ਤੇ, ਜਿਹੜਾ ਉਹਦਾ ਟਾਰਗੇਟ ਹੈ ਬਿਲਕੁਲ ਉੱਥੇ ਜਾ ਕੇ ਤੇ ਟੁੱਟਦੀ ਵੀ ਨਹੀਂ। ਉਹ ਵਜ਼ੀਰ ਆਂਦਾ ਬਾਦਸ਼ਾਹ ਜੀ ਇਹ ਸਾਰਾ ਕੁਝ ਨਾਲ ਨਾਲ ਹੈ ਲੇਕਿਨ ਇਹ ਵੇ ਕਿ ਇਹਨੂੰ ਘਰੋਂ ਵੀ ਸੋਖ ਏ। ਉਹ ਬਾਦਸ਼ਾਹ ਨੇ ਆਖਿਆ ਕਿ ਆਹ ਗੱਲ ਨਹੀਂ ਸਮਝ ਚ ਆਈ, ਘਰੋਂ ਸੋਖ ਵਾਲੀ। ਉਹਨੇ ਕਿਹਾ ਜੀ ਤੁਸੀਂ ਪਤਾ ਕਰਾ ਲਵੋ। ਉਹ ਜੀ ਉਹ ਬਾਦਸ਼ਾਹ ਸੀ, ਉਹਦੇ ਲਈ ਕਿਹੜਾ ਕੋਈ ਨਾਮੁਮਕਿਨ ਸੀ। ਉਹਨੇ ਬੰਦੇ ਲਾਏ ਜਨਾਬ। ਉਹ ਬੰਦਿਆਂ 3-4 ਦਿਨਾਂ ਬਾਅਦ ਆ ਕੇ ਰਿਪੋਰਟ ਦਿੱਤੀ ਕਿ ਬਾਦਸ਼ਾਹ ਇਹ ਘਰ ਜਾਂਦਾ ਹੈ। ਜਾਂਦਿਆਂ ਸਾਰੀ ਬੀਬੀ ਇਹਦੀ ਜਨਾਬ ਨਲਕੇ ਤੋਂ ਬਾਲਟੀ ਪਾਣੀ ਦੀ ਭਰ ਕੇ ਖੁਰੇ 'ਚ ਧਰਦੀ ਏ, ਤੌਲੀਆ ਇਹਨੂੰ ਦਿੰਦੀ ਏ, ਇਹਦੇ ਸਾਫ਼ ਕੱਪੜੇ ਉੱਥੇ ਟੰਗਦੀ ਏ, ਇਹ ਨਹਾਣ ਵੜ ਜਾਂਦਾ ਵੇ। ਉਹ ਬਾਹਰ ਰੋਟੀ ਛੋਟੀ ਪਕਾਉਂਦੀ ਏ, ਬਾਹਰ ਨਿਕਲਦਾ ਰੋਟੀ ਖਾਂਦੇ ਨੇ, ਉਹ ਘੁੱਟਦੀ ਨੱਪਦੀ ਏ, ਦੁੱਧ ਦਾ ਗਲਾਸ ਦਿੰਦੀ ਏ, ਸੋਨਾ ਦਿੰਦੀ ਏ। ਸਵੇਰੇ ਜਨਾਬ ਦਿਨ ਚੜ੍ਹਦਾ ਉਹ ਪਰੌਂਠੇ ਦਿੰਦੀ ਏ ਇਹਨੂੰ ਬਣਾ ਕੇ, ਨਾਲ ਲਿਆਉਣ ਲਈ ਰੋਟੀ ਦਿੰਦੀ ਏ। ਇਹਨਾਂ ਦਾ ਬੜਾ ਸੋਹਣਾ ਨਿਜ਼ਾਮ ਚੱਲਦਾ ਪਿਆ। ਉਹ ਬਾਦਸ਼ਾਹ ਨੇ ਆਖਿਆ ਜੀ ਇਹਦੇ ਘਰ ਖਰਾਬੀ ਬਣਾ ਕੇ ਵੇਖੋ ਹਾਂ ਕੀ ਬਣਦਾ। ਉਹਨਾਂ ਨੇ ਕੋਈ ਮਹੱਲੇ ਦੀਆਂ ਬੀਬੀਆਂ ਵਿੱਚ ਪਾਈਆਂ। ਉਹ ਜਨਾਬ ਬੀਬੀਆਂ ਆ ਕੇ ਉਹਦੀ ਜਨਾਨੀ ਨੂੰ ਆਖਣ ਆਇਆ ਨਹੀਂ ਉਹ ਤੇ ਫਲਾਨੀ ਨਾਲ ਵੀ ਭੈੜਾ ਹੀ ਨਹੀਂ, ਉਹ ਤੇ ਫਲਾਨੀ ਨਾਲ ਵੀ ਭੈੜਾ ਹੀ ਨਹੀਂ, ਉਹ ਤੇ ਉਹਨੂੰ ਵੀ ਲਈ ਫਿਰਦਾ ਹੀ, ਉਹ ਤੇ ਉਹਨੂੰ ਵੀ ਲਈ ਫਿਰਦਾ ਹੀ। ਉਹ ਬੀਬੀ ਉਹਦੀ ਜਨਾਬੇ ਵਾਲੀ 2-3 ਦਿਨਾਂ ਬਾਅਦ ਨਾ ਪੂਰੀ ਬਦਲ ਗਈ। ਉਹ ਸ਼ਾਮ ਨੂੰ ਘਰ ਆਇਆ, ਆਉਂਦਿਆਂ ਨੂੰ ਜਨਾਬ ਨਾ ਕੋਈ ਬਾਲਟੀ ਪਾਣੀ ਦੀ ਭਰੀ, ਨਾ ਕਿਸੇ ਰੋਟੀ ਪਕਾਈ, ਬਲਕਿ ਆਉਂਦਿਆਂ ਨੂੰ ਜਨਾਨੀ ਨੇ 2-3 ਬਾਲਾਂ ਨੂੰ ਵੀ ਕੁੱਟ ਕੇ ਬਾਏ ਆ। ਉਹ ਬੰਦੇ ਨੇ ਪੁੱਛਿਆ ਤੈਨੂੰ ਕੀ ਸਿਆਪਾ ਪੈ ਗਿਆ ਵਿਆ ਜੱਗੇ, ਨਾਲ ਤੇਰੇ ਰੰਗ ਬਦਲੇ ਨੇ। ਉਹ ਆਖਿਆ ਜੀ ਰੰਗ ਤੁਸੀਂ ਹੀ ਬਦਲੇ ਨੇ ਮੇਰੇ, ਆ ਜਿਹੜੇ ਤੁਸੀਂ ਬਾਹਰ ਤਮਾਸ਼ੇ ਸ਼ੁਰੂ ਕੀਤੇ ਨੇ, ਲੋਕਾਂ ਦੀਆਂ ਗੱਲਾਂ 'ਚ ਆ ਗਈ ਨਾ। ਉਹਨੇ ਬਥੇਰੀਆਂ ਤਸੱਲੀਆਂ ਦਿੱਤੀਆਂ ਪਰ ਕੋਈ ਗੱਲ ਨਾ ਜਨਾਬ। ਉਹ 5-7 ਦਿਨਾਂ ਬਾਅਦ ਬਾਦਸ਼ਾਹ ਫੇਰ ਉਧਰ ਨੂੰ ਗਿਆ ਤੇ ਉਹ ਹੀ ਬੰਦਾ ਜਨਾਬੇ ਵਾਲੀ ਸਿਗਰਟ ਲਾਏ ਆ ਤੇ ਬਾਜ਼ਾਰ ਦੀ ਨੁੱਕਰ ਤੇ ਬਹਿ ਕੇ ਜਨਾਬ ਬੜਾ ਪਰੇਸ਼ਾਨ। ਠੇਕੇਦਾਰ ਨੇ ਛੁੱਟੀ ਕਰਾ ਦਿੱਤੀ ਕੰਮ ਤੋਂ। ਤੂੰ ਜਿਹੜੀ ਇੱਟ ਉੱਤੇ ਸੱਟਣਾ ਨਾ ਉਹ ਤੋੜ ਜਾਂਦੀ ਏ, ਰਾਹ 'ਚ ਥੱਲੇ ਡਿੱਗ ਕੇ ਟੁੱਟ ਜਾਂਦੀ ਏ। ਉਹ ਬਾਦਸ਼ਾਹ ਨੂੰ ਕਨਫਰਮ ਹੋ ਗਿਆ ਕਿ ਵਾਕਈ ਘਰੋਂ ਬੰਦੇ ਨੂੰ ਸਕੂਨ ਹੋਵੇ ਨਾ ਤੇ ਸਾਰਾ ਕੁਝ ਸੈੱਟ ਹੁੰਦਾ। ਕਹਿੰਦੇ ਨੇ ਮਰਦ ਨੂੰ 1000 ਦੁੱਖ ਹੋਵੇ, ਇੱਕ ਜਨਾਨੀ ਦਾ ਸੁੱਖ ਹੋਵੇ ਤੇ ਉਹਨੂੰ ਕੋਈ ਸ਼ੈ ਨਹੀਂ ਹਰਾ ਸਕਦੀ। ਮੇਰੀ ਸਾਰੀਆਂ ਵਿਆਹੀਆਂ ਵਰੀਆਂ ਭੈਣਾਂ ਅੱਗੇ ਗੁਜ਼ਾਰਿਸ਼ ਏ ਕਿ ਆਪਣੇ ਬੰਦਿਆਂ ਨੂੰ ਤੁਸੀਂ ਤੰਗ ਨਾ ਕਰਿਆ ਕਰੋ, ਉਹਨਾਂ ਦੇ ਨਾਲ ਗੁਜ਼ਾਰਾ ਕਰਨ ਦੀ ਜਾਚ ਸਿੱਖੋ, ਉਹਨਾਂ ਦਾ ਸਾਥ ਦਿਓ। ਤੁਹਾਨੂੰ ਨਹੀਂ ਪਤਾ ਬਾਹਰ ਨਿਕਲ ਕੇ ਉਹ ਬੱਸਾਂ 'ਚ ਕਿੱਡੇ ਧੱਕੇ ਖਾਂਦੇ ਨੇ, ਉਹ ਲੋਕਾਂ ਕੋਲੋਂ ਲਿਫਟਾਂ ਕਿਵੇਂ ਮੰਗ ਕੇ ਆਉਂਦੇ ਜਾਂਦੇ ਨੇ, ਕੀ ਉਹਨਾਂ ਨੂੰ ਪਰੇਸ਼ਾਨੀਆਂ ਬਣਦੀਆਂ ਨੇ, ਫੇਰ ਕਿਤੇ ਸ਼ਾਮ ਨੂੰ ਜਾ ਕੇ ਤੋਂ ਬਾਲਾਂ ਲਈ ਟੁੱਕਰ ਦੀ ਬਰਕੀ ਕਮਾ ਕੇ ਲਿਆਉਂਦੇ ਨੇ।